ਅੱਛਾ ਯਾਰ, ਕੁਛ ਐਸੀਆਂ ਗੱਲਾਂ ਜਿਹੜੀਆਂ ਰੋਜ਼ਮਰਾ ਦੇ ਇਸਤੇਮਾਲ ਦੀਆਂ ਔਰ ਸਾਡੇ ਬੱਚਿਆਂ ਦੇ ਇਸਤੇਮਾਲ ਦੇ ਆਉਣ ਵਾਲੀਆਂ, ਜਿਹੜੇ ਸਾਨੂੰ ਮੌਲਵੀ ਹਜ਼ਰਾਤ ਬਹੁਤ ਘੱਟ ਦੱਸਦੇ ਨੇ। ਤਫਸੀਲ ਨਾਲ ਜੇ ਪੁੱਛੀਏ ਤਾਂ ਦੱਸਦੇ ਨੇ, ਹਰ ਬੰਦਾ ਪੁੱਛਦਾ ਤਾਂ ਨਹੀਂ ਨਾ। ਇੱਦਾਂ ਦੀਆਂ ਗੱਲਾਂ ਤਾਂ ਆਮ ਦੱਸੀਆਂ ਜਾਣ ਤਾਂ ਕਿ ਸਾਰੇ ਸੁਣ ਲੈਣ। ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਵੇਲੇ ਤੁਸੀਂ ਸਵੇਰ ਨੂੰ ਸੁੱਤੇ ਉੱਠਦੇ ਜੇ ਨਾ, ਉਸ ਵੇਲੇ ਆਪਦੇ ਹੱਥ ਤੇ ਮੂੰਹ ਧੋਣ ਤੋਂ ਬਗੈਰ ਕਦੀ ਵੀ ਨਾ ਚਾਹ ਪੀਓ ਨਾ ਪਾਣੀ ਪੀਓ, ਕੋਈ ਸ਼ੈ ਨਹੀਂ ਖਾਣੀ ਪੀਣੀ ਚਾਹੀਦੀ। ਅਕਸਰ ਸਾਡੇ ਰਿਵਾਜ ਹੈਗਾ ਕਿ ਬੈੱਡ ਟੀ ਦਾ ਇੱਕ ਲਫ਼ਜ਼ ਇਸਤੇਮਾਲ ਹੁੰਦਾ। ਉਹ ਬੈੱਡ ਟੀ ਜਿਹੜੀ ਹੈਗੀ ਹੈ ਬਗੈਰ ਧੋਤੇ ਮੂੰਹ ਹੀ ਖਾ ਜਾਂਦੇ ਆ, ਪੀ ਜਾਂਦੇ ਆ ਉਹਨੂੰ। ਦੂਸਰੀ ਗੱਲ ਹੈ ਕਿ ਗੁਸਲਖਾਨੇ ਦੀ ਜ਼ਮੀਨ ਦੇ ਉੱਤੇ ਕਦੀ ਵੀ ਪਿਸ਼ਾਬ ਨਹੀਂ ਕਰਨਾ ਚਾਹੀਦਾ। ਅਕਸਰ ਗੁਸਲਖਾਨਿਆਂ 'ਚ ਪਾਟ ਬਣੇ ਹੋਏ ਆ, ਜਿਨ੍ਹਾਂ ਦੇ ਵਿੱਚ ਪਾਟ ਨਹੀਂ ਗੇ ਉਹਨਾਂ ਦੇ ਕੋਸ਼ਿਸ਼ ਕਰੋ ਵੀ ਉਹ ਸੁਰਾਖ ਜਿਹੜਾ ਬਾਹਰ ਨੂੰ ਜਾਂਦਾ ਉਹਦੇ ਨਜ਼ਦੀਕ ਪਿਸ਼ਾਬ ਕਰੋ। ਕੱਚੇ ਗੁਸਲਖਾਨੇ ਦੀ ਜ਼ਮੀਨ ਦੇ ਉੱਤੇ ਪਿਸ਼ਾਬ ਨਹੀਂ ਕਰਨਾ ਚਾਹੀਦਾ। ਤੀਸਰੀ ਗੱਲ ਇਹ ਆ ਕਿ ਜਿਸ ਵੇਲੇ ਤੁਸੀਂ ਆਪਦੀ ਫਰਾਗਤ ਵਾਸਤੇ ਜਿਹੜਾ ਹੈਗਾ ਬਹਿੰਦੇ ਜੇ, ਕਦੇ ਵੀ ਕਿਬਲਾ ਰੂ ਮੂੰਹ ਨਹੀਂ ਕਰਨਾ ਚਾਹੀਦਾ, ਨਾ ਹੀ ਉਹਨੂੰ ਪਿੱਠ ਕਰਨੀ ਚਾਹੀਦੀ। ਇਸ ਚੀਜ਼ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਕਰੋ। ਅੱਲਾਹ ਤਾਲਾ ਦੀ ਜ਼ਾਤ ਜਿਹੜੀ ਹੈਗੀ ਹੈ ਨਾ, ਨਾਰਾਜ਼ ਹੁੰਦੇ ਨੇ। ਚੌਥੀ ਗੱਲ ਇਹ ਆ ਕਿ ਤੁਸੀਂ ਜਿਸ ਵੇਲੇ ਤੁਹਾਨੂੰ ਇਹ ਹਾਜਤ ਮਹਿਸੂਸ ਹੁੰਦੀ ਆ ਪਖਾਨੇ ਦੀ ਜਾਂ ਪਿਸ਼ਾਬ ਦੀ, ਤਾਂ ਉੱਧਰੋਂ ਤੁਸੀਂ ਰੋਟੀ ਤੁਹਾਡੀ ਪਈ ਆ, ਰੋਟੀ ਨੂੰ ਛੱਡ ਦਿਓ। ਪਖਾਨਾ ਪਿਸ਼ਾਬ ਦੀ ਹਾਜਤ ਤੋਂ ਫਾਰਗ ਹੋ ਕੇ ਤਸੱਲੀ ਨਾਲ ਹੱਥ ਮੂੰਹ ਧੋ ਕੇ ਐਨ ਪਾਕ ਸਾਫ਼ ਹੋ ਕੇ ਫਿਰ ਖਾਣਾ ਖਾਓ। ਉਹਦੇ 'ਚ ਬਰਕਤ ਵੀ ਹੁੰਦੀ ਹੈ ਔਰ ਤੁਹਾਨੂੰ ਪਰੇਸ਼ਾਨੀ ਵੀ ਕੋਈ ਨਹੀਂ ਬਣਦੀ। ਇਸ ਤੋਂ ਅੱਗੇ ਹੈ ਕਿ ਕਦੇ ਵੀ ਖੜੇ ਹੋ ਕੇ ਪਿਸ਼ਾਬ ਨਹੀਂ ਕਰਨਾ ਚਾਹੀਦਾ। ਅਕਸਰ ਬੱਚੇ ਕਰ ਦਿੰਦੇ ਆ ਤਾਂ ਮਾਵਾਂ ਕਹਿੰਦੀਆਂ ਚੱਲ ਨਿਆਣਾ ਵਾ ਕੀ ਹੋਇਆ। ਨਹੀਂ, ਉਹਨੂੰ ਰੋਕੋ, ਉਹਨੂੰ ਕੋਸ਼ਿਸ਼ ਕਰੋ ਕਿ ਆਸਤਾ ਆਸਤਾ ਸਮਝਾਓ, ਬੇਟਾ ਨਹੀਂ ਇਹ ਗੱਲ ਮਾੜੀ ਹੈ। ਨਦੀ ਦੇ ਕਿਨਾਰੇ, ਨਹਿਰ ਦੇ ਕਿਨਾਰੇ ਜਾਂ ਕਿਸੇ ਸਾਇਆਦਾਰ ਦਰਖਤ ਦੇ ਥੱਲੇ ਪਿਸ਼ਾਬ ਨਹੀਂ ਕਰਨਾ ਚਾਹੀਦਾ। ਕਦੇ ਵੀ ਤੁਸੀਂ ਆਪਦਾ ਪਿਸ਼ਾਬ ਦੀ ਹਾਜਤ ਵਾਸਤੇ ਚੱਕਾਂ ਥਾਵਾਂ 'ਚ ਅਕਸਰ ਲੋਕ ਸਵੇਰ ਨੂੰ ਬਾਹਰ ਨਿਕਲ ਜਾਂਦੇ ਨੇ, ਨੰਗੇ ਪੈਰ ਨਹੀਂ ਜਾਣਾ ਚਾਹੀਦਾ। ਕੋਸ਼ਿਸ਼ ਕਰੋ ਕਿ ਤੁਹਾਡੇ ਸਿਰ 'ਤੇ ਵੀ ਕੋਈ ਨਾ ਕੋਈ ਸ਼ੈ ਹੋਣੀ ਚਾਹੀਦੀ ਹੈ, ਕੋਈ ਕੱਪੜਾ ਲੀੜਾ ਜਿਹੜਾ ਹੈਗਾ ਨਾ ਹੋਣਾ ਚਾਹੀਦਾ। ਬਾਜ਼ ਲੋਕ ਜਿਹੜੇ ਹੈਗੇ ਆ ਨੱਕ ਸਾਫ਼ ਕਰਦੇ, ਉਹਨਾਂ ਦੀ ਆਦਤ ਹੁੰਦੀ ਨੱਕ ਚੁੰਗਲ ਪਾਈ ਤੇ ਘੁਮਾਈ ਜਾਣ ਡਿਆ। ਉਹਨਾਂ ਨੇ ਨਹੀਂ ਦੇਖਣਾ ਬੰਦੇ ਬੈਠੇ ਆ ਇਹ ਉਹ ਅੱਗੇ ਪਿੱਛੇ। ਗਰੀਬ ਆਦਮੀ ਤਾਂ ਕਰੂਗਾ ਪਾਸੇ ਆਸੇ। ਕਈ ਤਗੜੇ ਦੇਖੇ ਚੰਗੇ ਸੁਲਝੇ ਹੋਏ ਲੋਕ ਜਿਹੜੇ ਹੈਗੇ ਨਾ, ਉਹ ਵੀ ਇਸ ਆਦਤ ਤੇ, ਤਾਂ ਉਹਨਾਂ ਨੂੰ ਕਹਿ ਵੀ ਕੋਈ ਨਹੀਂ ਸਕਦਾ ਹੁੰਦਾ। ਲੇਕਿਨ ਇਸ ਗੱਲ ਤੋਂ ਪਰਹੇਜ਼ ਕਰਿਆ ਕਰੋ, ਬਚਿਆ ਕਰੋ। ਬਾਜ਼ ਲੋਕਾਂ ਦੀ ਆਦਤ ਬਣੀ ਹੈ ਬੰਦਿਆਂ 'ਚ ਖੜਿਆ ਗੱਲਾਂ ਕਰਨ ਦਾ, ਉਦੋਂ ਹੀ ਥੁੱਕੀ ਜਾਣ ਡੇ, ਕੋਈ ਇੱਥੇ ਥੁੱਕੀ ਜਾਂਦੇ, ਇੱਥੇ ਥੁੱਕੀ ਨਹੀਂ। ਕੋਸ਼ਿਸ਼ ਕਰੋ ਕਿ ਥੋੜ੍ਹਾ ਜਿਹਾ ਸਾਈਡ 'ਤੇ ਹੋ ਕੇ ਜਿਹੜਾ ਹੈਗਾ ਥੁੱਕੋ। ਬਾਕੀ ਬਾਜ਼ ਲੋਕ ਪਾਨ ਇਸਤੇਮਾਲ ਕਰਦੇ ਨੇ, ਪਾਨ ਖਾਂਦੇ ਨੇ, ਪਾਨ ਖਾ ਮੂੰਹ ਭਰਿਆ ਹੁੰਦਾ ਪਾਨ ਦਾ, ਉਦੋਂ ਹੀ ਉੱਚੀ ਉੱਚੀ ਗੱਲਾਂ ਕਰੀ ਜਾਂਦੇ, ਮੂੰਹ ਦੇ ਵਿੱਚ ਛਿੱਟੇ ਨਿਕਲਦੇ ਨੇ। ਉਹ ਨਿਕਲ ਕੇ ਦੂਸਰੇ ਲੋਕ ਡਿਸਟਰਬ ਹੁੰਦੇ ਨੇ, ਉਹਨਾਂ ਨੂੰ ਖਰਾਬ ਕਰਦੇ ਨੇ ਉਹ। ਇਸ ਤੋਂ ਇਲਾਵਾ ਜਿਹੜਾ ਹੈਗਾ ਵਾ ਬਈ ਕੋਸ਼ਿਸ਼ ਕਰਿਆ ਕਰੋ ਕਿ ਹਰ ਵੇਲੇ ਵਜ਼ੂ 'ਚ ਰਿਹਾ ਕਰੋ। ਜੇ ਹਰ ਵੇਲੇ ਨਹੀਂ ਰਹਿ ਸਕਦੇ ਤਾਂ ਕੋਸ਼ਿਸ਼ ਕਰਿਆ ਕਰੋ ਵਜ਼ੂ 'ਚ ਰਹਿਣ ਦੀ। ਅੱਲਾਹ ਤਾਲਾ ਦੀ ਜ਼ਾਤ ਤੁਹਾਨੂੰ ਆਪਦੇ ਹਿਫਜ਼ ਓ ਅਮਾਨ 'ਚ ਰੱਖੇ। ਇਹ ਛੋਟੀਆਂ ਛੋਟੀਆਂ ਗੱਲਾਂ ਤੁਹਾਡੇ ਕੰਮ ਆਉਣਗੀਆਂ, ਤੁਹਾਡੇ ਬੱਚਿਆਂ ਦੇ ਕੰਮ ਆਉਣਗੀਆਂ। ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਅੱਗੇ ਸ਼ੇਅਰ ਕਰ ਦਿਆ ਜੇ, ਨਾ ਚੰਗੀ ਲੱਗੀ ਹੋਵੇ ਤਾਂ ਮਾਜ਼ਰਤ।